ਜਾਂ ਫਿਰ ਤੁਸੀਂ ਇਹ ਪਿੱਠ ਦੇ ਦਰਦ ਵਾਸਤੇ ਪੁੱਛਦੇ ਸੀ ਕਿ ਪਿੱਠ में ਦਰਦ ਹੁੰਦਾ ਹੈਗਾ, ਉਹ ਤੁਸੀਂ ਲੈ ਸਕਦੇ ਹੈਗੇ ਅੰਬਾ ਹਲਦੀ ਲੈ ਕੇ ਉਹਨੂੰ ਸਰੋਂ ਦੇ ਤੇਲ में ਬਰੀਕ ਕਰਕੇ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਇਹਦੀ ਮਾਲਿਸ਼ ਕਰਨੀ ਹੈ ਜੀ। ਜਾਂ ਤੁਸੀਂ ਆਪਣੇ ਖਾ ਵੀ ਸਕਦੇ ਹੈਗੇ, ਮਾਲਿਸ਼ ਵੀ ਸਕਦੇ ਖਾ ਵੀ ਸਕਦੇ ਹੈਗੇ। ਜੇ ਖਾਣੀ ਹੈ ਤਾਂ ਤੁਸੀਂ 1 ਚਮਚਾ ਲੈਣੀ ਹੈ, ਜੇ ਖਾ ਸਕਦੇ ਹੈ ਤਾਂ, ਨਹੀਂ ਤਾਂ ਮਾਲਿਸ਼ ਕਰ ਲਓ। ਨਹੀਂ ਤਾਂ ਤੁਸੀਂ ਲੈ ਸਕਦੇ ਹੈਗੇ ਕੁਆਰ ਦਾ ਗੁੱਦਾ ਲੈ ਕੇ 10 ਗ੍ਰਾਮ ਤੁਹਾਨੂੰ ਵਧੀਆ ਰਹੂਗਾ। ਜਾਂ ਇੱਕ ਵਾਰੀ ਬਣਾ ਲਓ ਤੁਸੀਂ 20 ਗ੍ਰਾਮ ਤੁਸੀਂ ਗੁੱਦਾ ਲੈਣਾ ਹੈਗਾ ਕੁਆਰ ਦਾ, ਤੇ ਵਿੱਚ ਅੱਧਾ ਚਮਚਾ ਸੁੰਡ ਪਾਣੀ ਹੈਗੀ, 1 ਚਮਚਾ ਸ਼ਹਿਦ ਪਾਣਾ ਹੈਗਾ। ਇਹ ਤੋਂ ਆਪਣੇ ਤੁਸੀਂ 2 ਡੰਗ ਜਾਂ 2 ਜਾਂ 3 ਡੰਗ ਤੁਸੀਂ ਜਿੰਨੀ ਬਣੇਗੀ ਦਵਾਈ 3 ਡੰਗਾਂ में ਤੁਸੀਂ ਆਪਣੇ ਫਿਨਿਸ਼ ਕਰ ਲਈਓ। ਰੋਜ਼ ਦੀ ਰੋਜ਼ ਬਣਾਈ ਜੀ, ਸਵੇਰ ਦੁਪਹਿਰੇ ਸ਼ਾਮ ਐ ਖਾ ਲਈ। ਜਾਂ ਨਹੀਂ ਤਾਂ ਦੋ ਡੰਗ ਵੀ 2 ਦਿਨ ਵੀ ਚਲਾ ਸਕਦੇ ਹੈਗੇ। ਜਿੰਨੀ ਦਵਾਈ ਬਣੂਗੀ ਤੁਸੀਂ ਆਪਣੇ ਉਹਦੇ 6 ਹਿੱਸੇ ਕਰ ਲਿਓ, ਇੱਕ ਜਾਂ 4 ਹਿੱਸੇ ਕਰ ਲਿਓ, 1 ਸਵੇਰ ਨੂੰ, 1 ਦੁਪਹਿਰ ਨੂੰ, 1 ਸਵੇਰ ਨੂੰ, 1 ਦੁਪਹਿਰ ਨੂੰ ਅਗਲੇ ਦਿਨ ਐ ਖਾ ਲਈ, ਉਹ ਵੀ ਚੰਗਾ ਰਹੂਗਾ ਤੁਹਾਨੂੰ। ਜਾਂ ਫਿਰ ਤੁਸੀਂ ਆਪਣੇ ਲੈ ਸਕਦੇ ਹੈਗੇ 100 ਗ੍ਰਾਮ ਖਸਖਸ ਤੇ 100 ਗ੍ਰਾਮ ਮਿਸ਼ਰੀ, ਇਹ ਮਿਕਸ ਕਰਕੇ ਰੱਖ ਲਓ। 2 ਚਮਚੇ ਸਵੇਰ ਨੂੰ, 2 ਚਮਚੇ ਸ਼ਾਮ ਨੂੰ ਕੋਸੇ ਦੁੱਧ ਨਾਲ ਤੁਸੀਂ ਆਪਣੇ ਲੈ ਸਕਦੇ ਹੈਗੇ। ਜਾਂ ਫਿਰ ਤੁਸੀਂ ਆਪਣੇ ਜਿਸ ਤਰ੍ਹਾਂ ਆਪਾਂ ਪੰਜੀਰੀ ਬਣਾਉਂਦੇ ਛੋਲਿਆਂ ਦੇ ਆਟਿਆਂ ਦੀ ਪੰਜੀਰੀ ਬਣਾ ਲਓ ਤੁਸੀਂ, ਤੇ ਉਹਦੇ ਵਿੱਚੋਂ ਥੋੜਾ ਕਿੱਕਰ ਦਾ ਗੋਂਦ ਅੰਦਾਜ਼ੇ ਨਾਲ ਪਾ ਲਿਓ। ਉਹਨੂੰ ਘੀਵਾ ਭੁੰਨ ਕੇ ਕਿੱਲਾਂ ਜਿਹੀਆਂ ਹੋ ਗਈਆਂ ਬਰੀਕ ਕਰਕੇ ਕਿੱਕਰ ਦੇ ਗੋਂਦ ਦੀ ਪੰਜੀਰੀ ਬਣਾਉਣੀ ਹੈ ਜੀ। ਬਸ ਇਹੋ ਹੈ। ਉਹਦਾ ਵੀ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ ਉਹਦੇ ਖਾ ਸਕਦੇ ਹੈਗੇ ਤੁਸੀਂ। ਜਾਂ ਫਿਰ ਤੁਸੀਂ ਆਪਣੇ ਖਸਖਸ ਤੇ ਆਪਣੇ ਕਾਲੀ ਮਿਰਚਾਂ ਬਰਾਬਰ ਲੈ ਕੇ ਇਹ ਤੁਸੀਂ 1 ਚਮਚਾ ਉਹਨੇ ਲੈ ਲਿਆ ਕਰੋ ਦੁੱਧ ਨਾਲ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਚਲੋ ਬਥੇਰੇ ਇੰਨੇ ਜੀ ਜਿਹੜੇ ਉਲਟੀ ਕਹਿੰਦੇ ਸੀਗੇ ਵੀ ਉਲਟੀ ਜੀ ਆ ਜਾਂਦੀ ਹੈ, ਉਹ ਤੁਸੀਂ ਆਪਣੇ ਅਦਰਕ ਦਾ ਤੁਸੀਂ ਆਪਣੇ ਟਰਾਈ ਕਰਕੇ ਦੇਖੋ ਜੀ। ਅਦਰਕ ਦਾ ਅਚਾਰ, ਨੂਨ ਕਾਲਾ ਨੂਨ ਪਾ ਲਓ ਤੇ ਵਿੱਚੋਂ ਨਿੰਬੂ ਨਿਚੋੜ ਕੇ ਅਦਰਕ ਨੂੰ ਬਰੀਕ ਬਰੀਕ ਕੱਟ ਕੇ ਉਹ ਰੋਟੀ ਖਾਣੇ ਦੇ ਪਹਿਲਾਂ ਤੁਸੀਂ ਉਹ ਖਾ ਲਿਆ ਕਰੋ। ਉਹਦੇ ਨਾਲ ਵੀ ਸਾਰੇ ਕਹਿੰਦੇ ਤੇ ਰੋਟੀ ਖਾ ਕੇ ਉਲਟੀ ਜੀ ਆ ਜਾਂਦੀ ਹੈਗੀ। ਇਹ ਟਰਾਈ ਕਰਕੇ ਦੇਖੋ ਜੀ, ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਕੁਮਾਰੀ ਆਸਵ, ਪਹਿਲਾਂ ਵੀ ਸ਼ਾਇਦ ਮੈਂ ਦੱਸਿਆ ਸੀਗਾ, ਇਹ ਕੁਮਾਰੀ ਆਸਵ ਦਵਾਈ ਇਹ ਤੁਸੀਂ ਮਿਲ ਜਾਂਦੀ ਸਟੋਰਾਂ 'ਚ ਜਾਂ ਐਮਾਜ਼ੋਨ ਤੋਂ ਮੰਗਵਾ ਲਓ ਤੁਸੀਂ। ਉਹਦੇ 4 ਚਮਚੇ ਇਹਦੇ ਲੈਣੇ ਤੇ 4 ਚਮਚੇ ਪਾਣੀ ਦੇ। ਇਹ ਤੁਸੀਂ ਆਪਣੇ ਰੋਟੀ ਚਾਹੇ ਖਾਣੇ ਤੇ 10 ਮਿੰਟ ਪਹਿਲਾਂ ਲੈ ਲਓ, ਉਹ ਵੀ ਵਧੀਆ ਚੀਜ਼ ਰਹੂਗੀ ਸਾਰੇ। ਜੇ ਕੋਈ ਤੁਹਾਡੇ ਪੇਟ ਦੀ ਹੋਰ ਵੀ ਕੋਈ ਨੁਕਸ ਹੋਊਗਾ ਇਹ ਕੁਮਾਰੀ ਆਸਵ ਦੂਰ ਕਰ ਦੂਗੀ ਜੀ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਜਾਂ ਫਿਰ ਤੁਸੀਂ ਨਹੀਂ ਤਾਂ ਪੁਦੀਨੇ ਦਾ ਰਸ ਵੀ ਯੂਜ਼ ਕਰ ਸਕਦੇ ਹੈ। ਪੁਦੀਨੇ ਦਾ ਰਸ ਜਾਂ ਪੁਦੀਨੇ ਦੀ ਚਟਨੀ ਬਣਾ ਕੇ ਖਾ ਲਿਆ ਕਰੋ ਪਹਿਲਾਂ, ਉਹ ਵੀ ਤੁਹਾਨੂੰ ਚੰਗੀ ਰਹੂਗੀ। ਪੁਦੀਨੇ ਦੀ ਚਟਨੀ ਥੋੜ੍ਹੀ ਜਿਹੀ ਭਾਵੇਂ ਇਮਲੀ ਪਾ ਲਈ ਵਿੱਚ ਚਟਨੀ ਬਣਾ ਕੇ, ਉਹ ਠੀਕ ਰਹੂਗੀ। ਇਹਦੇ ਵਿੱਚ ਜਿਹੜੇ ਕਹਿੰਦੇ ਸੀਗੇ ਲੱਤਾਂ ਦੁਖਦੀਆਂ ਹੈਗੀਆਂ, ਉਹ ਤਾਂ ਤੁਸੀਂ ਉਹਨੇ ਦੁੱਧ ਦੇ ਵਿੱਚ 2-3 ਕਲੀਆਂ ਲਸਣ ਦੀਆਂ ਉਹ ਉਬਾਲ ਲਿਆ ਕਰੋ ਜੀ। ਉਹ ਤੁਸੀਂ ਆਪਣੇ ਦੁੱਧ ਪੀ ਲਿਆ, ਵਧੀਆ ਚੀਜ਼ ਰਹੂਗੀ ਇਹ। ਜਾਂ ਫਿਰ ਨਹੀਂ ਤੁਸੀਂ ਇਹਦੇ ਵਿੱਚ ਮਾਲਿਸ਼ ਕਰ ਸਕਦੇ ਹੈਗੇ। ਇਹਦੇ ਲਸਣ ਦਾ ਤੇਲ ਬਣਾ ਲਓ ਤੁਸੀਂ। ਇਹ 250 ਗ੍ਰਾਮ ਤੁਸੀਂ ਸਰੋਂ ਦਾ ਤੇਲ ਲੈ ਲਓ, ਇੱਕ ਬੜਾ ਸਾਬਤਾ ਗਠਾ ਜਿਹੜਾ ਹੁੰਦਾ ਲਸਣ ਦਾ ਉਹ ਤੋੜ ਕੇ ਵਿੱਚ ਪਾ ਦਿਓ, ਤੇ 1 ਚਮਚਾ ਅਜਵਾਇਣ ਦਾ ਪਾ ਦਿਓ, ਤੇ 1 ਚਮਚਾ ਸੁੰਡ ਦਾ, 1 ਚਮਚਾ ਤਿਰਫਲੇ ਪਾਊਡਰ ਦਾ। ਇਹ ਉਬਾਲ ਕੇ ਉਹਨੂੰ ਚੰਗੀ ਤਰ੍ਹਾਂ ਜਾਂ ਲਸਣ ਤੈਰ ਕੇ ਉੱਪਰ ਆ ਜਾਵੇ, ਉਹ ਤੇਲ ਦੀ ਤੁਸੀਂ ਮਾਲਿਸ਼ ਕਰ ਸਕਦੇ ਹੈਗੇ। ਇਹ ਵਧੀਆ ਚੀਜ਼ ਰਹੂਗੀ ਤੁਹਾਨੂੰ। ਇਹਦੇ ਵਿੱਚ ਫਿਰ ਤੁਸੀਂ ਸੰਤਰਾ, ਅਮਰੂਦ, ਨਿੰਬੂ, ਔਲਾ ਇਹ ਜਿਹੀਆਂ ਚੀਜ਼ਾਂ ਜ਼ਿਆਦਾ ਖਾ ਸਕਦੇ ਹੈਗੇ ਇਹਦੇ ਵਿੱਚ। ਜਾਂ ਫਿਰ ਤੁਸੀਂ ਕਿਸ਼ੋਰ ਗੂਗਲ ਦੀਆਂ ਗੋਲੀਆਂ, ਜਿਨ੍ਹਾਂ ਦੇ ਲੱਤਾਂ ਦੁਖਦੀਆਂ ਹੈਗੀਆਂ, ਪਿੰਜੜੀਆਂ ਦੁਖਦੀਆਂ, ਕਿਸ਼ੋਰ ਗੂਗਲ, ਇਹ ਤੁਸੀਂ 2 ਗੋਲੀਆਂ ਸਵੇਰ ਨੂੰ, 2 ਗੋਲੀਆਂ ਸ਼ਾਮ ਨੂੰ ਖਾ ਲਿਆ ਕਰੋ। ਇਹ ਵੀ ਬਹੁਤ ਫਾਇਦਾ ਕਰੂਗਾ ਜੀ ਲੱਤਾਂ ਦੁਖਣੇ ਨੂੰ। ਇਹਦੇ ਵਿੱਚ ਫਿਰ ਫੁੱਲ ਮਖਾਣੇ ਚੰਗੇ ਰਹੋਗੇ ਜੀ ਜਿਹਨਾਂ ਦੀ ਲੱਤਾਂ ਦੁਖਦੀਆਂ। ਦੇਸੀ ਘੀ ਮੈਂ ਥੋੜ੍ਹੇ ਜਿਹੇ 10-15 ਫੁੱਲ ਮਖਾਣੇ ਉਹ ਭੁੰਨ ਕੇ ਥੋੜ੍ਹੇ ਰਾੜ ਕੇ ਉਹਨਾਂ ਨੂੰ ਘੀ 'ਚ ਪਾ ਕੇ ਇਹ 40 ਦਿਨ ਲਗਾਤਾਰ ਖਾਣੇ ਆ ਜੀ। ਇਹਦੇ ਨਾਲ ਸਾਡੀ ਲੱਤਾਂ ਦਾ ਦਰਦ, ਪਿੰਜਣੀਆਂ ਦਾ ਦਰਦ ਐਨ ਠੀਕ ਹੋ ਜਾਊਗਾ ਜੀ ਇਹਦੇ ਨਾਲ। ਜਾਂ ਫਿਰ ਇੱਕ ਜੇ ਨਹੀਂ ਹੋਰ ਦਵਾਈ ਤੁਸੀਂ ਹੋਰ ਕੋਈ ਲੈਣੀ, ਪਪੀਤਾ ਇਹਦੇ ਵਿੱਚ ਮੈਂ ਖਾ ਸਕਦੇ ਜੀ ਤੁਸੀਂ। ਪਪੀਤਾ ਲੈ ਕੇ ਤਾਜ਼ਾ ਭਾਵੇਂ ਉਹਦੇ ਵਿੱਚੋਂ ਥੋੜ੍ਹਾ ਜਿਹਾ ਅਦਰਕ ਕੱਟ ਕੇ ਉਹ ਖਾ ਲਿਆ ਕਰੋ, ਇਹ ਵੀ ਵਧੀਆ ਚੀਜ਼ ਰਹੂਗੀ। ਜਾਂ ਫਿਰ ਨਹੀਂ ਤਾਂ ਤੁਹਾਨੂੰ ਇੱਥੇ ਜੇ ਮਿਲਦਾ ਹੈਗਾ, ਨਹੀਂ ਤਾਂ ਐਮਾਜ਼ੋਨ ਤੋਂ ਮੰਗਵਾ ਲਓ। ਪੁਨਰਵਾ ਆਸਵ ਹੈਗਾ ਜੀ ਦਵਾਈ ਦਾ ਨਾਮ, ਪੁਨਰਵਾ ਆਸਵ। ਇਹ ਤੁਸੀਂ ਸ਼ੀਸ਼ੀ ਦੇ ਉੱਤੇ ਜਿੰਨੀ ਖੁਰਾਕ ਲਿਖੀ ਵੀ ਹੋਊਗੀ ਉਹ ਤੁਸੀਂ ਆਪਣੇ ਲੈ ਕਰੀਓ। ਨਹੀਂ ਤਾਂ 2 ਚਮਚਿਆਂ ਦੇ ਸਟਾਰਟ ਕਰ ਲਿਓ ਉੱਥੇ, 2 ਚਮਚੇ ਉਹਦੇ 2 ਚਮਚੇ ਪਾਣੀ ਦੇ ਪਾ ਕੇ ਉਹ ਲੈ ਲਿਓ। ਬਾਕੀ ਨਹੀਂ ਜਿਸ ਤਰ੍ਹਾਂ ਉਹਦੇ ਬੋਤਲ 'ਤੇ ਲਿਖਿਆ ਹੋਊਗਾ ਉਸ ਤਰ੍ਹਾਂ ਤੁਸੀਂ ਆਪਣੇ ਲੈ ਲਿਓ।